ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 25 ਤਰੀਕ ਆ ਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਵੈਸੇ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵਿੰਦਰ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਾ ਸਿੰਘ ਪੁਰੇਵਾਲ ਔਰੰਗਵੈਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ ਤੇ ਗੁਰਨੇਕ ਸਿੰਘ ਬਾਗਰੀ ਫਿਡਜ਼ਨੋ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ DSA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੁਝ ਘੰਟੇ ਪਹਿਲਾਂ ਅਮਰੀਕਾ ਨੇ ਨਾਈਜੀਰੀਆ ਦੇ ਆਈਸਿਸ ਦੇ ਜੋ ਮਿਲੀਟੈਂਟਸ ਹੈਗੇ ਆ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਆ ਕਿ ਨਾਈਜੀਰੀਆ ਦੇ ਵਿੱਚ ਕ੍ਰਿਸਚੀਅਨਸ ਨੂੰ ਜੋ ਮੁਸਲਿਮ ਆਈਸਿਸ ਦੇ ਟੈਰਰਿਸਟ ਹੈਗੇ ਆ ਉਹਨਾਂ ਵੱਲੋਂ ਮਾਰਿਆ ਜਾ ਰਿਹਾ ਹੈਗਾ ਜੀ। ਕਹਿੰਦੇ ਵੀ ਮੇਰੀ ਡਾਇਰੈਕਸ਼ਨ ਦੇ ਤਹਿਤ ਯੂਨਾਈਟਿਡ ਸਟੇਟਸ ਨੇ ਅੱਜ ਬਹੁਤ ਹੀ ਪਾਵਰਫੁਲ ਤੇ ਡੈਡਲੀ ਸਟ੍ਰਾਈਕ ਜਿਹੜੀ ਆ ਆਈਸਿਸ ਦੇ ਅਗੇਂਸਟ ਨਾਰਥ ਵੈਸਟ ਨਾਈਜੀਰੀਆ ਦੇ ਵਿੱਚ ਸ਼ੁਰੂ ਕਰ ਦਿੱਤੀ ਹੈਗੀ ਆ, ਜਿੱਥੇ ਕਿ ਕਹਿੰਦੇ ਵੀ ਇਨੋਸੈਂਟ ਕ੍ਰਿਸਚੀਅਨਸ ਨੂੰ ਮਾਰਿਆ ਜਾ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ। ਕਹਿੰਦੇ ਵੀ ਮੈਂ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਉਹ ਟੈਰਰਿਸਟ ਨੂੰ, ਜੇ ਤੁਸੀਂ ਸਟਾਪ ਨਾ ਕੀਤੇ ਕ੍ਰਿਸਚੀਅਨਸ ਨੂੰ ਸਲੌਟਰ ਕਰਨ ਤੋਂ ਤੇ ਹੈਲ ਕਹਿੰਦੇ ਵੀ ਤੁਹਾਡੇ ਲਈ ਅਸੀਂ ਇੱਕ ਤਰ੍ਹਾਂ ਨਾਲ ਨਰਕ ਬਣਾ ਦੇਵਾਂਗੇ। ਸੋ US ਦੀ ਮਿਲਟਰੀ ਜੋ ਅਫਰੀਕਾ ਵਿੱਚ ਕਮਾਂਡ ਕਰ ਰਹੀ ਹੈਗੀ ਆ, ਉਹਨਾਂ ਨੇ ਨਾਈਜੀਰੀਅਨ ਅਥਾਰਟੀਜ਼ ਦੇ ਨਾਲ ਵੀ ਉਹਨਾਂ ਦਾ ਲਿੰਕ ਬਣਿਆ ਹੋਇਆ, ਪਰ ਕਹਿੰਦੇ ਵੀ ਮਲਟੀਪਲ ਮਿਲੀਟੈਂਟਸ ਜਿਹੜੇ ਆ ਉਹ ਮਾਰੇ ਜਾ ਚੁੱਕੇ ਹੈਗੇ ਆ। ਪੈਂਟਾਗਨ ਦੇ ਚੀਫ ਪੀਟ ਹੈਗਸਥ ਉਹਨਾਂ ਨੇ ਇਹ ਕਿਹਾ ਆ ਕਿ ਨਾਈਜੀਰੀਅਨ ਗਵਰਨਮੈਂਟ ਨੇ ਵੀ ਸਾਨੂੰ ਸਪੋਰਟ ਕੀਤੀ ਆ, ਕੋਆਪਰੇਸ਼ਨ ਕੀਤੀ ਆ ਤੇ ਇਸੇ ਕਰਕੇ ਅਸੀਂ ਉਹਨਾਂ ਦੇ ਗ੍ਰੇਟਫੁਲ ਆ। ਤੁਸੀਂ ਸੁਣਿਆ ਹੋਊਗਾ ਪਿਛਲੇ ਸਮਿਆਂ 'ਚ ਵੀ ਕਈ ਵਾਰੀ ਸਕੂਲਾਂ 'ਚੋਂ ਲੜਕੀਆਂ ਨੂੰ ਚੱਕ ਕੇ ਲੈ ਜਾਂਦੇ ਸੀ ਪੂਰੇ ਦੇ ਪੂਰੇ ਸਕੂਲ ਨੂੰ। ਸੋ 53% ਮੁਸਲਿਮਸ ਰਹਿੰਦੇ ਆ ਨਾਈਜੀਰੀਆ 'ਚ, 45% ਕ੍ਰਿਸਚੀਅਨਸ ਆ। ਕ੍ਰਿਸਚੀਅਨ ਦੇ ਅਗੇਂਸਟ ਬਹੁਤ ਜ਼ਿਆਦਾ ਵਾਇਲੈਂਸ ਹੈਗੀ ਆ, ਇੰਟਰਨੈਸ਼ਨਲ ਕਾਫੀ ਜ਼ਿਆਦਾ ਐਕਸਪੋਜ਼ ਹੋਏ ਹੈਗੇ ਆ, ਪਰ ਉੱਥੇ ਦੀ ਗਵਰਨਮੈਂਟ ਕਹਿੰਦੀ ਵੀ ਨਹੀਂ, ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਆਪਣੇ ਆਪ ਨੂੰ ਕੈਂਡੀਡੇਟ ਆਫ ਪੀਸ ਕਹਿੰਦੇ ਆ, 2024 ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਸਾਰੀਆਂ ਜੰਗਾਂ ਨੂੰ ਖਤਮ ਕਰਨਾ, ਪਰ ਵਾਈਟ ਹਾਊਸ ਨੇ ਜਿਹੜਾ ਮਿਲਟਰੀ ਇੰਟਰਵੈਂਸ਼ਨ ਜਿਹੜੀ ਆ ਜੈਮਨ 'ਚ ਵੀ ਕੀਤੀ ਆ, ਇਰਾਨ, ਸੀਰੀਆ ਤੇ ਕੈਰੇਬੀਅਨ ਦੇ ਵਿੱਚ ਵੀ ਕਾਫੀ ਵੱਡਾ ਜਿਹੜਾ ਬਿਲਡਅਪ ਕੀਤਾ ਹੈਗਾ। ਦੂਜੇ ਪਾਸੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਹੋਪਫੁਲੀ ਇਹ ਇੰਡੀਆ ਦੇ ਵਿੱਚ ਜਿਹੜੇ ਕ੍ਰਿਸਚੀਅਨਸ ਦੇ ਨਾਲ ਧੱਕਾ ਹੋ ਰਿਹਾ, ਤੁਸੀਂ ਕੱਲ ਦੀਆਂ ਵੀਡੀਓਜ਼ ਦੇਖ ਰਹੇ ਹੋਵੋਗੇ ਕਿਸ ਤਰ੍ਹਾਂ ਜਿਹੜੇ RSS ਦੇ ਬੰਦੇ ਹੈਗੇ ਆ ਉਹ ਜਿਹੜੇ ਸੰਤਾਂ ਦੀਆਂ ਫੋਟੋਆਂ ਨੂੰ ਜਿਹੜਾ ਸੈਂਟਾ ਆਇਆ ਇਹਨਾਂ ਦਾ ਤੇ ਹੋਰ ਬਹੁਤ ਸਾਰੇ ਜਿਹੜੇ ਕ੍ਰਿਸਚੀਅਨਸ ਜਿਹੜੇ ਉਹਨਾਂ ਨੇ ਲਾਏ ਹੋਏ ਆ ਪਲੈਕਰਡ, ਉਹਨਾਂ ਨੂੰ ਤੋੜ ਭੰਨ ਰਹੇ ਹੈਗੇ ਆ, ਕੁੱਟ ਰਹੇ ਹੈਗੇ ਆ, ਤੇ ਬਹੁਤ ਜ਼ਿਆਦਾ ਜਿਹੜਾ ਆ ਜ਼ੁਲਮ ਕ੍ਰਿਸਚੀਅਨਸ ਦੇ ਉੱਤੇ ਇੰਡੀਆ ਦੇ ਵਿੱਚ ਕੀਤਾ ਜਾ ਰਿਹਾ ਹੈਗਾ ਆ। ਸਾਊਥ ਏਸ਼ੀਅਨ ਜਿਹੜੇ ਕ੍ਰਿਸਚੀਅਨਸ ਆ ਉਹ ਕਹਿ ਰਹੇ ਆ ਵੀ ਜਿਹੜੀ ਮਿਲੀਟੈਂਟ ਹਿੰਦੂ ਆਊਟਫੁੱਟ ਆ ਬਜਰੰਗ ਦਲ, ਉਹਨਾਂ ਨੇ ਕ੍ਰਿਸਮਸ ਦੇ ਜਿਹੜੇ ਡੈਕੋਰੇਸ਼ਨਸ ਆ 100,000 ਬਰਥ ਦੇ ਉਹ ਰਾਏਪੁਰ ਮੈਗਨੇਟੋ ਮਾਲ ਜੋ ਆ ਉੱਥੇ ਡੈਮੇਜ ਕੀਤੇ ਹੈਗੇ ਆ, ਤੇ ਨਾਲ ਦੀ ਨਾਲ ਕਹਿੰਦੇ ਪਈ ਇਨਸਾਈਟ ਕਰ ਰਹੇ ਆ ਫਾਰ ਰਾਈਟ ਹਿੰਦੂ ਨੈਸ਼ਨਲਿਸਟ ਗਰੁੱਪਸ ਨੂੰ ਪਈ ਜਿਹੜੇ ਕ੍ਰਿਸਚੀਅਨਸ ਆ ਉਹਨਾਂ ਦੇ ਉੱਤੇ ਅਟੈਕ ਕੀਤਾ ਜਾਵੇ। ਮੁਸਲਮਾਨਾਂ ਦੇ ਤਾਂ ਆਪਾਂ ਸੁਣਿਆ ਸੀ ਵੀ ਕਿਸ ਹਿਸਾਬ ਦੇ ਨਾਲ ਉੱਥੇ ਜਿਹੜਾ ਧੱਕਾ ਆ ਉਹ ਚੱਲ ਰਿਹਾ, ਤੇ ਪਿਛਲੇ 1-2 ਦਿਨਾਂ ਦੇ ਵਿੱਚ ਤੁਸੀਂ ਕ੍ਰਿਸਚੀਅਨ ਦੇ ਅਗੇਂਸਟ ਵੀ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਧੱਕਾ ਉੱਥੇ ਦੇਖ ਰਹੇ ਹੋ। ਪੂਰੀ ਦੁਨੀਆ 'ਚ ਪਿਕਚਰਸ ਆ ਗਈਆਂ, ਵੀਡੀਓਜ਼ ਆ ਗਈਆਂ। ਹੋਪਫੁਲੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹ ਇਸ ਵੱਲ ਵੀ ਦੇਖੂਗਾ ਵੀ ਕਿੱਦਾਂ ਉੱਥੇ ਜਿਹੜਾ ਮਿਨੋਰਟੀਜ਼ ਦੇ ਨਾਲ ਧੱਕਾ ਕੀਤਾ ਜਾਂਦਾ। 2.3% ਕ੍ਰਿਸਚੀਅਨ ਆ ਇੰਡੀਆ ਦੇ ਵਿੱਚ, 1.4 ਬਿਲੀਅਨ ਡਾਲਰ ਜਿਹੜੀ
ਪੋਪੂਲੇਸ਼ਨ ਆ ਤੇ ਥਰਡ ਲਾਰਜੈਸਟ ਰਿਲੀਜਨ ਆ ਕਹਿੰਦੇ ਆਫਟਰ ਹਿੰਦੂਇਜ਼ਮ ਐਂਡ ਇਸਲਾਮ। ਤੁਸੀਂ ਇਹ ਦੇਖੋ ਜਿਹੜੀ ਚੀਜ਼ ਨੂੰ ਦੇਖਣ ਦਾ ਨਜ਼ਰੀਏ ਦਾ ਤਕਾਜ਼ਾ ਦੇਖ ਲਓ ਹਰਜੋਤ ਸਿੰਘ ਜੀ, ਵੀ ਜਦੋਂ ਤੱਕ ਕੋਈ ਸਿੱਖ ਕੋਈ ਗੱਲ ਕਰਨ ਈਸਾਈਆਂ ਦੇ ਵਿਰੁੱਧ ਕਿ ਬਈ ਇਹ ਪੰਜਾਬ 'ਚ ਇਸ ਤਰ੍ਹਾਂ ਦੀ ਕੋਈ ਗੱਲ ਵਾਰਦਾਤ ਵਾਪਰੀ ਆ, ਉਹ ਤਾਂ ਜਿਹੜੇ ਸੱਜੇ ਪੱਖੀ ਉੱਥੋਂ ਦੇ ਹੈਗੇ ਨੇ ਉਹ ਸਿੱਖਾਂ ਦੇ ਵਿਰੁੱਧ ਆ ਜਾਂਦੇ ਨੇ। ਤੇ ਹੁਣ ਉਹਨਾਂ ਦੀ ਜਿਹੜੀ ਕ੍ਰਿਸਮਸ ਹੈ ਤੇ ਹੁਣ ਉਹਦੇ 'ਚ ਰੰਗ 'ਚ ਭੰਗ ਪਾਉਣ ਨੂੰ ਜਿਹੜਾ ਉਹ ਲੱਗੇ ਹੋਏ ਨੇ ਲਗਾਤਾਰ। ਤੇ ਉਹ ਲੋਕ ਤਾਂ ਮੀਂਹ ਬਣਾ ਕੇ ਪੇਸ਼ ਕਰ ਰਹੇ ਨੇ, ਕਹਿੰਦੇ ਮੀਂਹ ਮੋਦੀ ਦੀ ਫੋਟੋ ਬਣਾ ਕੇ ਕਹਿੰਦਾ ਮੀਂਹ ਤਾਂ ਫਿਰਦਾ ਵੀ ਕੇਰਲਾ ਤੇ ਗੋਆ ਦੇ ਵਿੱਚ ਚਰਚਾਂ ਦੇ ਵਿੱਚ, ਤੇ ਜਿਹੜੇ ਮਾਈ ਫਰੈਂਡ ਮਤਲਬ ਉਹਦੇ ਸਪੋਰਟਰ ਉਹ ਕਰ ਰਹੇ ਨੇ ਭੰਨ ਤੋੜ। ਤੇ ਜਿਹੜੇ ਕੋਈ ਸੈਂਟਾ ਬਣੇ ਨੇ ਆਪਾਂ ਦੇਖਿਆ ਕਈ ਆਮ ਗਰੀਬ ਆਪਣੇ ਵਰਗੇ ਮਹੱਤਵ ਵਿਚਾਰੇ ਸੜਕਾਂ ਦੇ ਉੱਤੇ ਵੇਚਦੇ ਵੀ ਨੇ, ਉਹਨਾਂ ਨੂੰ ਉੱਥੋਂ ਦੇ ਜਿਹੜੇ ਗੁੰਡੇ ਨੇ ਉਹ ਭਜਾ ਰਹੇ ਨੇ ਲਗਾਤਾਰ। ਸੋ ਇਹ ਦੇਖ ਲਓ ਇਹ ਉਹਨਾਂ ਦਾ ਦੋਗਲਾ ਮਾਪਦੰਡ ਆ ਵੀ ਜੇ ਤਾਂ ਮਿਨੋਰਟੀਜ਼ ਦੇ ਵਿੱਚੋਂ ਕੋਈ ਮਿਨੋਰਟੀ ਸਿੱਖਾਂ ਦੇ ਨਾਲ ਲੜੇ ਤਾਂ ਫਿਰ ਉਹ ਦੂਜੀ ਸਹੀ ਆ, ਸਿੱਖ ਗਲਤ ਆ, ਤੇ ਨਹੀਂ ਫਿਰ ਅਸੀਂ ਸਹੀ ਆ ਤੇ ਉਹ ਗਲਤ ਆ। ਮਤਲਬ ਇਹ ਉਹਨਾਂ ਦਾ ਤਰੀਕਾਕਾਰ ਆ ਵੇਖਣ ਦਾ। ਅਗਲੀ ਜਿਹੜੀ ਖਬਰ ਆਪਾਂ ਦੂਸਰੇ ਪਾਸੇ ਪ੍ਰਵੀਨ ਜੀ ਪ੍ਰੋਬਲਮ ਇਹ ਵੀ ਆ ਵੀ ਬੰਗਲਾਦੇਸ਼ ਦੇ ਵਿੱਚ ਜਿਹੜੇ ਹਿੰਦੂ ਲੋਕ ਆ ਉਹਨਾਂ ਨੂੰ ਮਾਰਿਆ ਜਾ ਰਿਹਾ ਤੇ ਉੱਥੇ ਤੁਸੀਂ ਕੁਛ ਕੋ ਉੱਥੇ ਕਰੋ, ਤੁਹਾਡਾ ਗਵਾਂਢੀ ਮੁਲਕ ਆ ਹਨਾ, ਉੱਥੇ ਕੁਝ ਨਹੀਂ ਕਰਨਾ। ਉੱਥੇ ਇੱਕ ਹਿੰਦੂ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਅੱਗ ਲਾ ਕੇ ਜਾਲ ਦਿੱਤਾ ਗਿਆ, ਇੱਕ ਹੋਰ ਨੂੰ ਜੀ ਮਾਰਤਾ, ਉਸ ਤੋਂ ਬਾਅਦ 2 ਡੈਥਸ ਹੋ ਗਈਆਂ ਜੀ। ਸੋ ਕਿਸੇ ਤਰ੍ਹਾਂ ਦਾ ਵੀ ਮਿਨੋਰਟੀ ਨਾ ਕਿਸੇ ਵੀ ਮੁਲਕ ਦੇ ਵਿੱਚ, ਚਾਹੇ ਉਹ ਧਰਮ ਬੇਸ ਹੋਵੇ, ਕਿਸੇ ਤੇ ਵੀ ਉਹ ਜਿਹੜਾ ਆ ਉਹ ਬਹੁਤ ਗਲਤ ਚੀਜ਼ ਆ, ਇਹ ਨਹੀਂ ਹੋਣਾ ਚਾਹੀਦਾ ਜੀ। ਅਗਲੀ ਜਿਹੜੀ ਖਬਰ ਆ ਉਹ ਜਿਵੇਂ ਆਪਾਂ ਨੂੰ ਪਤਾ ਮੌਸਮ ਦੇ ਮਿਜਾਜ਼ ਬਦਲੇ ਹੋਏ ਨੇ ਸਦਰਨ ਕੈਲੀਫੋਰਨੀਆ ਦੇ ਹੋਰ ਹਿੱਸਿਆਂ ਦੇ ਵਿੱਚ, ਤੇ ਕ੍ਰਿਸਮਸ ਦੇ ਉੱਤੇ ਆਪਾਂ ਨੂੰ ਪਤਾ ਕਿ ਥੋੜੀ ਜੀ ਜਿਹੜਾ ਟ੍ਰੈਫਿਕ ਉਹ ਵੀ ਵੱਧ ਜਾਂਦਾ। ਤੇ ਇਸ ਟਾਈਮ ਇੱਕ ਬੜੀ ਲੇਟੈਸਟ ਕਹਿ ਸਕਦੇ ਹਾਂ ਤਾਜ਼ਾ ਬ੍ਰੇਕਿੰਗ ਖਬਰ ਆ ਰਹੀ ਹੈ 5 ਫਰੀਵੇ ਤੋਂ ਲੈਬਿਕ ਦੇ ਇਲਾਕਿਆਂ ਦੇ ਵਿੱਚੋਂ, ਜਿੱਥੇ ਦੱਸਿਆ ਜਾ ਰਿਹਾ ਕਿ ਇੱਕ ਬਹੁਤ ਭਿਆਨਕ ਜਿਹੜਾ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਦੇ ਵਿੱਚ ਇਹ ਇੰਨਾ ਭਿਆਨਕ ਸੀਗਾ ਵੀ 2 ਜਣਾਂ ਨੂੰ ਤਾਂ ਮੌਕੇ ਤੇ ਜਿਹੜਾ ਉਹ ਡੈਡ ਪ੍ਰਨਾਉਂਸ ਕਰ ਦਿੱਤਾ ਗਿਆ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਦੱਸਣ ਦੇ ਮੁਤਾਬਕ, ਤੇ ਦੂਜੇ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਹਸਪਤਾਲ ਜਾਂ ਇਨੀਸ਼ੀਅਲ ਐਮਰਜੈਂਸੀ ਦੇ ਵਿੱਚ ਜਿਹੜਾ ਉਹ ਲਿਜਾਇਆ ਗਿਆ ਸੀ। ਲਾਸ ਐਂਜਲਸ ਕਾਉਂਟੀ ਫਾਇਰ ਡਿਪਾਰਟਮੈਂਟ ਦੇ ਜਿਹੜੇ ਨੇ ਵਰਕਰ ਉੱਥੇ ਕਹਿ ਲਓ ਜਾਂ ਆਫੀਸਰਸ ਉਹ ਲੱਗੇ ਹੋਏ ਨੇ, ਤੇ ਉਹਨਾਂ ਨੇ ਦੱਸਿਆ ਵੀ ਇੱਕ ਗੋਲਡ ਟੋਇਟਾ ਰੈਵ4 ਤੇ ਇੱਕ ਜਿਹੜੀ ਹੋਰ ਸੈਡਾਨ ਕਾਰ ਆ ਉਹਨਾਂ ਦੀ ਆਪਸ ਵਿੱਚ ਦੀ ਟੱਕਰ ਹੋਈ ਸੀਗੀ, ਤੇ ਇਹਦੇ ਵਿੱਚ ਬੱਚੇ ਵੀ ਜਿਹੜੇ ਆ ਉਹ ਵਿਕਟਮ ਨੇ। ਉਹਨਾਂ ਦੀ ਜਾਨ ਤਾਂ ਬਚ ਗਈ ਹੈ ਪਰ ਉਹਨਾਂ ਨੂੰ ਸੱਟਾਂ ਕਾਫੀ ਲੱਗੀਆਂ ਨੇ। ਦੱਸਿਆ ਜਾ ਰਿਹਾ ਕਿ ਜਿਹੜਾ ਹਾਦਸੇ ਦਾ ਕਾਰਨ ਆ ਉਹ ਤਾਂ ਹਲੇ ਇਨਵੈਸਟੀਗੇਟ ਕੀਤਾ ਜਾ ਰਿਹਾ, ਪਰ ਜਿਹੜੀਆਂ ਡਰਾਈਵਿੰਗ ਕੰਡੀਸ਼ਨਸ ਨੇ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਪੂਅਰ ਨੇ, ਕਿਉਂਕਿ ਵਿੰਟਰ ਸਟੋਰਮ ਹੈ ਤੇ ਇਸ ਕਰਕੇ ਬਹੁਤ ਸਾਰਾ ਜਿਹੜਾ ਮੀਂਹ ਪਿਆ ਇਹਨਾਂ ਇਲਾਕਿਆਂ ਦੇ ਵਿੱਚ, ਤੇ ਉਸ ਕਰਕੇ ਥੋੜਾ ਜਿਹਾ ਔਖਾ ਹੋਇਆ ਪਿਆ। CHP ਨੇ ਇੱਕ ਸਿਗ ਅਲਰਟ ਵੀ ਜਿਹੜਾ ਉਹ ਜਾਰੀ ਕੀਤਾ, ਜਿਹਦੇ ਵਿੱਚ ਦੱਸਿਆ ਗਿਆ ਕਿ ਜਿਹੜੀਆਂ ਨੰਬਰ ਤੇ 1 ਤੇ 2 ਲੇਨਸ ਆ ਫਰੀਵੇ ਦੀਆਂ, ਇਹਦੇ ਵਿੱਚ ਤੁਸੀਂ ਚਲਾਉਣ ਵੇਲੇ ਜ਼ਰੂਰ ਜਿਹੜੀ ਹੈ ਬਚਤ ਉਹ ਧਿਆਨ ਤੁਸੀਂ ਰੱਖਣਾ। ਤੇ ਕਹਿੰਦੇ ਕਿ ਇਸ ਜਿਹੜਾ ਹਾਦਸੇ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਹੀਕਲ ਸੀਗੇ ਉੱਥੇ ਜਾਮ ਹੋ ਗਏ। ਤਕਰੀਬਨ ਜਿਹੜੇ 8 ਵਹੀਕਲ ਸੀਗੇ ਇਸ ਹਾਦਸੇ ਤੋਂ ਬਾਅਦ ਉਹਨਾਂ ਦੀ ਵਿੱਚ ਆਪਸੀ ਟੱਕਰ ਹੋਈ, ਤੇ ਇਸ ਤੋਂ ਬਾਅਦ ਕਈ ਮੀਲਾਂ ਦੇ ਵਿੱਚ ਜਿਹੜਾ ਟ੍ਰੈਫਿਕ ਆ ਉਹ ਰੋਕਣਾ ਪੈ ਗਿਆ ਸੀ। ਉਸ ਤੋਂ ਬਾਅਦ ਇਨੀਸ਼ੀਅਲ ਐਮਰਜੈਂਸੀ ਰੇਡੀਓ ਜਿਹੜਾ ਟ੍ਰੈਫਿਕ ਇੰਡੀਕੇਟਰ ਤੇ ਕ੍ਰੈਸ਼ ਇਨਵੋਲਵਡ ਜਿਹੜਾ ਅਲਰਟ ਆ ਉਹ ਸਾਰਿਆਂ ਨੂੰ ਜਿਹੜਾ ਸੈਂਡ ਕੀਤਾ ਗਿਆ ਸੀਗਾ। ਬਾਅਦ ਦੇ ਵਿੱਚ ਹੌਲੀ ਜਿਹੜਾ ਇਹ 5 ਫਰੀਵੇ ਆ ਇਹਨੂੰ ਫਿਰ ਚਾਲੂ ਕਰ ਦਿੱਤਾ ਗਿਆ ਸੀ ਜੀ। ਜੇ ਮੀਂਹ ਦੇ ਕਾਰਨ ਇੱਕ ਹੋਰ ਬੜੀ ਮਾੜੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਕਾਉਂਟੀ ਦੇ ਇੱਕ ਡਿਪਟੀ ਸ਼ੈਰਿਫ ਉਹਨਾਂ ਦੀ ਮੌਤ ਹੋ ਗਈ ਆ ਐਕਸੀਡੈਂਟ ਦੇ ਵਿੱਚ ਜਦੋਂ ਉਹ ਕੰਮ ਨੂੰ ਜਾ ਰਹੇ ਸੀਗੇ। ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜਾ ਵੈਦਰ ਖਰਾਬ ਸੀ, ਮੀਂਹ ਬੜੇ ਜ਼ੋਰ ਨਾਲ ਪੈ ਰਿਹਾ ਸੀ, ਤੇ ਜੇਮਸ ਕੈਰਾਵੈਲੋ ਆਪਣੇ ਕੰਮ ਦੇ ਉੱਤੇ ਰੀਓ ਕੰਜ਼ਿਊਮਸ ਕਰੈਕਸ਼ਨਲ ਸੈਂਟਰ ਜੋ ਹੈਗਾ ਉੱਥੇ ਜਾ ਰਹੇ ਸੀ ਜਦੋਂ ਰਸਤੇ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ। ਇਹ ਸ਼ੈਰਿਫ ਪਿਛਲੇ 19 ਸਾਲਾਂ ਤੋਂ ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਸੀਗੇ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਹ ਦੱਸਿਆ ਕਿ ਉਹਨਾਂ ਦੀ ਜਿਹੜੀ ਗੱਡੀ ਆ ਉਹ ਇੱਕ ਟੈਲੀਫੋਨ ਪੋਲ ਦੇ ਵਿੱਚ ਵੱਜ ਗਈ ਫਰੈਂਕਲਿਨ ਬੁਲੇਵਰਡ ਤੇ ਪੁਆਇੰਟ ਪਲੇਜ਼ੈਂਟ ਰੋਡ ਜੋ ਕਿ ਐਲਕ ਗਰੋਵ ਦੇ ਲਾਗੇ ਹੈਗਾ। ਇਹ ਅੱਜ ਸਵੇਰੇ 6 ਵਜੇ ਦੇ ਕਰੀਬ ਵਾਪਰਿਆ ਤੇ ਨਾਰਥਰਨ ਕੈਲੀਫੋਰਨੀਆ ਦੇ ਵਿੱਚ ਸਟਾਰਮ ਆਇਆ ਹੋਇਆ ਤੁਹਾਨੂੰ ਪਤਾ ਕੱਲ ਦਾ, ਤੇ ਕੰਡੀਸ਼ਨਸ ਬੜੀਆਂ ਵੈਟ ਹੈਗੀਆਂ ਤੇ ਰੋਡ ਕੰਡੀਸ਼ਨਸ ਵੀ ਬਹੁਤ ਬਿੰਡੀ ਹੈਗੀਆਂ। ਆਪਾਂ ਵੀ ਵਾਰ-ਵਾਰ ਆਪਣੇ ਸਰੋਤਿਆਂ ਨੂੰ ਦੱਸਦੇ ਰਹੇ ਆ ਵੀ ਕੇਅਰਫੁਲ ਰਹੋ। ਤੇ ਸਰਜੈਂਟ ਅਮਰ ਗਾਂਧੀ ਆ ਜੋ ਸ਼ੈਰਿਫ ਆਫਿਸ ਦੇ, ਉਹਨਾਂ ਨੇ ਦੱਸਿਆ ਵੀ ਸ਼ੈਰਿਫ ਕੈਰਾਵੈਲੋ ਜੋ ਕਹਿੰਦੇ ਵੀ ਬਹੁਤ ਹੀ ਹੰਬਲ ਗਾਏ ਸੀ ਤੇ ਸਾਰੇ ਲੋਕਾਂ ਨਾਲ ਬੜੇ ਪਿਆਰ ਨਾਲ ਮਿਲਦਾ ਵਰਤਦਾ ਸੀ। ਇਹ ਸਾਡੇ ਲਈ ਜਿਹੜਾ ਸਵੈਲੋ ਕਰਨਾ ਬੜਾ ਔਖਾ ਆ। ਅਨਫੋਰਚੂਨੇਟਲੀ ਕਹਿੰਦੇ ਵੀ ਇਦਾਂ ਦੀਆਂ ਚੀਜ਼ਾਂ ਵਾਪਰ ਜਾਂਦੀਆਂ ਹੈਗੀਆਂ ਜਦੋਂ ਤੁਸੀਂ ਲਾਈਨ ਆਫ ਡਿਊਟੀ ਤੇ ਹੋ। ਸੋ ਇਹ ਯੂਨੀਕ ਇਹ ਆ ਵੀ ਉਹਦਾ ਜਿਹੜਾ ਕੰਮ ਤੇ ਜਾਂਦਿਆਂ ਨੂੰ ਜਿਹੜਾ ਐਕਸੀਡੈਂਟ ਹੋ ਗਿਆ।
ਹਾਲਾਂਕਿ ਉਹ ਪੁਲਿਸ ਦਾ ਸ਼ੈਰਿਫ ਸੀ। ਸੋ ਬਹੁਤ ਹੀ ਜਿਹੜੀ ਮਾੜੀ ਖਬਰ ਆ ਇਹ ਸੈਕਰਾਮੈਂਟੋ ਤੋਂ ਆ ਰਹੀ। ਜੀ ਬਿਲਕੁਲ, ਇਸੇ ਤਰ੍ਹਾਂ ਜੇ ਮੌਸਮ ਦੀ ਗੱਲ ਕਰੀਏ ਤਾਂ ਕਹਿੰਦੇ ਕਿ ਸੈਨ ਗੈਬਰੀਅਲ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੇ ਸਦਰਨ ਕੈਲੀਫੋਰਨੀਆ ਦੇ ਵਿੱਚ ਪੈਂਦੇ ਨੇ, ਉਹਨਾਂ ਕਰਕੇ ਜਿਹੜੀਆਂ ਉੱਥੋਂ ਦੇ ਭਾਈਚਾਰੇ ਨੇ ਉਹ ਫਸ ਗਏ ਨੇ। 10 ਇੰਚ ਤੋਂ ਹੀ ਵੱਧ ਜਿਹੜਾ ਮੀਂਹ ਪਿਆ ਤੇ ਇੱਥੇ ਜਿਹੜਾ ਰਿਵਰ ਆ ਉਹ ਕਾਫੀ ਜਿਹੜਾ ਭਰ ਗਿਆ ਤੇ ਕਈ ਇਲਾਕਿਆਂ ਦੇ ਵਿੱਚ ਢਿੱਗਾਂ ਡਿੱਗਣ ਤੇ ਜਿਹੜੀਆਂ ਪਹਾੜੀਆਂ ਖਿਸਕਣ ਦੀਆਂ ਵੀ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ। ਫਾਇਰ ਫਾਈਟਰਸ ਨੇ ਜਿਹੜੇ ਉਹ ਰੈਸਕਿਊ ਕਰ ਰਹੇ ਨੇ ਲੋਕਾਂ ਨੂੰ ਜਿਹੜੇ ਕਿ ਆਪਣੇ ਕਾਰਾਂ ਦੇ ਵਿੱਚ ਫਸੇ ਹੋਏ ਸੀਗੇ, ਪਰ ਕਹਿੰਦੇ ਕਿ ਜਿਹੜਾ ਡਾਊਨ ਹਾਈਵੇ 2 ਆ ਉਹ ਕਾਫੀ ਉਹਦੇ ਤੇ ਕਾਫੀ ਚਿੱਕੜ ਵੀ ਸੀਗਾ ਤੇ ਜਿਸ ਕਰਕੇ ਬਚਾਅ ਕਾਰ ਜਿਹੜੇ ਨੇ ਔਖੇ ਪਏ, ਉਹ ਕਰਨੇ ਔਖੇ ਹੋਏ। ਕ੍ਰਿਊ ਜਿਹੜਾ ਉਹ ਕਹਿੰਦੇ ਵੀ ਡੋਰ ਟੂ ਡੋਰ ਚੈਕਿੰਗ ਕਰ ਰਿਹਾ, ਹੋਮਸ ਦੇ ਵਿੱਚ ਘਰਾਂ ਦੇ ਵਿੱਚ ਵੀ ਜਾ ਰਿਹਾ ਜਿੱਥੇ ਕਿਤੇ ਉਹਨਾਂ ਦੀ ਪਹੁੰਚ ਆ। ਜੇ ਕੋਈ ਸੀਰੀਅਸ ਇੰਜਰੀਜ਼ ਆ ਜਾਂ ਕੋਈ ਜ਼ਖਮੀ ਆ ਜਾਂ ਕਿਸੇ ਨੂੰ ਮੈਡੀਕਲ ਕਿਸੇ ਤਰ੍ਹਾਂ ਦੀ ਲੋੜ ਹੈ ਸਹੂਲਤ ਦੀ ਤਾਂ ਉਹ ਵੀ ਪੁੱਛਿਆ ਜਾ ਰਿਹਾ। ਡੈਥਸ ਕਹਿੰਦੇ ਕੋਈ ਰਿਪੋਰਟ ਨਹੀਂ ਹੋਈਆਂ, ਪਰ ਸੈਨ ਗੈਬਰੀਅਲ ਮਾਊਂਟੇਨਰਸ ਨੇ ਮਾਊਂਟੇਨਸ ਨੇ ਜਿਹੜੀਆਂ ਉਹ ਲਾਸ ਐਂਜਲਸ ਦੇ ਏਰੀਆ ਦੇ ਵਿੱਚ ਇੱਕ ਤਰੀਕੇ ਨਾਲ ਗਿਣੀਆਂ ਜਾਂਦੀਆਂ ਨੇ ਤੇ ਕ੍ਰਿਸਮਸ ਦੀ ਮਾਰਨਿੰਗ ਕਹਿੰਦੇ ਵੀ ਇਹਨਾਂ ਲੋਕਾਂ ਲਈ ਕਾਫੀ ਜਿਹੜੀ ਆ ਉਹ ਜੱਦੋਜਹਿਦ ਕਰਨ ਵਾਲੀ ਸੀਗੀ। ਉਧਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਉਹ ਕਹਿੰਦੇ ਵੀ ਜਿਹੜੇ ਸੈਨ ਬਰਨਾਰਡਿਨੋ ਕਾਉਂਟੀ ਦੇ ਸ਼ੈਰਿਫ ਨੇ ਕੈਪਟਨ ਕੈਨਜ਼ ਲੁਟਸ, ਉਹ ਕਹਿੰਦੇ ਵੀ ਜਿਹੜੀ ਇਵੈਕੂਏਸ਼ਨ ਵਾਰਨਿੰਗ ਆ ਉਹ ਇੱਥੋਂ ਦੇ ਕਈ ਇਲਾਕਿਆਂ ਦੇ ਵਿੱਚ ਦਿੱਤੀ ਗਈ ਆ, ਜਿਨ੍ਹਾਂ ਦੇ ਵਿੱਚ ਰਾਈਟਵੁੱਡ ਦੇ ਇਲਾਕੇ ਨੇ, ਪਾਈਨ ਸਟਰੀਟ ਦੇ ਕੁਝ ਘਰ ਨੇ ਤੇ ਲਾਸ ਐਂਜਲਸ ਕਾਉਂਟੀ ਦੇ ਕੁਝ ਹੋਰ ਇਲਾਕੇ ਨੇ। ਤੇ ਕਹਿੰਦੇ ਵੀ ਹਾਲੇ ਤੱਕ ਕੋਈ ਸੀਰੀਅਸ ਇਸ ਤਰ੍ਹਾਂ ਦੀ ਕੋਈ ਚੀਜ਼ ਤਾਂ ਨਹੀਂ ਵਾਪਰੀ, ਪਰ ਫਿਰ ਵੀ ਕਹਿੰਦੇ ਕਿ ਪੈਲੀਸੇਡਸ, ਈਟਨ, ਸਨਸੈਟ ਤੇ 에ਅਰਪੋਰਟ ਇਹ ਜਿਹੜੇ ਉਹ ਇਲਾਕੇ ਨੇ ਜਿੱਥੇ ਆਪਾਂ ਨੂੰ ਪਤਾ ਹੈ 2024 ਦੇ ਵਿੱਚ ਬਹੁਤ ਵੱਡੀ ਬ੍ਰਿਜ ਫਾਇਰ ਵੀ ਫੈਲ ਗਈ ਸੀ। ਪਰ ਉਹ ਕਹਿੰਦੇ ਵੀ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਕਿਹਾ ਗਿਆ ਵੀ ਤੁਸੀਂ ਜ਼ਿਆਦਾ ਜਿਹੜਾ ਟਰੈਵਲ ਆ ਨਾ ਕਰੋ, ਜੇਕਰ ਤੁਹਾਨੂੰ ਕੋਈ ਐਮਰਜੈਂਸੀ ਹੈ ਤਾਂ ਉਹਦੇ ਲਈ ਜਿਹੜਾ ਅਸੀਂ ਜ਼ਰੂਰ ਤੁਹਾਡੀ ਮਦਦ ਕਰਾਂਗੇ। ਜਨਾਈਸ ਕੁੱਕ ਜਿਹੜੇ ਕਿ ਪ੍ਰੈਜ਼ੀਡੈਂਟ ਨੇ ਰਾਈਟਵੁੱਡ ਚੈਂਬਰ ਆਫ ਕਮਰਸ ਦੇ ਤੇ ਰੈਜ਼ੀਡੈਂਟ ਨੇ ਇੱਥੋਂ ਦੇ, ਉਹ 45 ਸਾਲ ਨੇ ਤੇ ਉਹਨਾਂ ਨੇ ਦੱਸਿਆ ਇੱਕ ਅਦਾਰੇ ਨੂੰ ਕਿ ਜਿਹੜੀ ਇੱਥੋਂ ਦੀ ਜ਼ਿੰਦਗੀ ਆ ਹੁਣ ਪਿਛਲੇ ਕੁਝ ਘੰਟਿਆਂ ਤੋਂ ਕਾਫੀ ਜਿਹੜੀ ਆ ਉਹ ਚੁਣੌਤੀਪੂਰਨ ਹੋ ਚੁੱਕੀ ਆ। ਦਰਖਤ ਡਿੱਗ ਪਏ ਨੇ, ਕਈਆਂ ਥਾਵਾਂ ਦੇ ਉੱਤੇ ਸੜਕਾਂ ਬੰਦ ਨੇ, ਕਈ ਥਾਵਾਂ ਦੇ ਉੱਤੇ ਪਹਾੜ ਖਿਸਕਣ ਕਰਕੇ ਜਾਂ ਕਹਿ ਲਓ ਕਿ ਮੀਂਹ ਕਰਕੇ ਜਿਹੜੀਆਂ ਸੜਕੀ ਰਸਤਾ ਉਹ ਬੰਦ ਹੋਇਆ ਪਿਆ। ਇਸ ਕਰਕੇ ਥੋੜਾ ਜਿਹਾ ਸਾਨੂੰ ਚਿੰਤਾ ਹੈ ਕਿ ਸ਼ਾਇਦ ਜੇ ਫਲੱਡਿੰਗ ਹੋਰ ਹੋ ਗਈ ਫਿਰ ਸਾਡੀਆਂ ਦਿੱਕਤਾਂ ਹੋਰ ਵੀ ਜਿਹੜੀਆਂ ਨੇ ਉਹ ਵੱਧ ਸਕਦੀਆਂ ਨੇ। ਜੀ ਸੈਕਰਾਮੈਂਟੋ ਏਰੀਏ ਦੇ ਵਿੱਚ ਹਜ਼ਾਰਾਂ ਹੀ ਲੋਕਾਂ ਦੀ ਜਿਹੜੀ ਬਿਜਲੀ ਚਲ ਗਈ। ਕਈ ਜਿਹੜੀਆਂ ਸਟੇਟ ਸੀਗੀਆਂ ਉਹ ਫਲੱਡਡ ਹੋ ਗਈਆਂ। ਵਿੰਟਰ ਸਟਾਰਮ ਨੇ ਵੈਡਨਸਡੇ ਰਾਈਟ ਨੂੰ ਜਿਹੜਾ ਉੱਥੇ ਹਿੱਟ ਕੀਤਾ ਸੀ ਕੱਲ ਰਾਤੀ, ਜਾਣੀ ਕਿ ਤੇ ਅੱਜ ਸਵੇਰੇ ਵੀ ਜਿਹੜੀਆਂ ਹਵਾਵਾਂ ਆ ਬਹੁਤ ਤੇਜ਼ ਚੱਲਦੀਆਂ ਰਹੀਆਂ, ਮੀਂਹ ਬਹੁਤ ਜ਼ਿਆਦਾ ਪਿਆ ਤੇ ਪਾਵਰ ਆਊਟੇਜ ਵੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੋਈ ਹੈਗੀ ਆ। ਟੋਟਲ ਕਹਿੰਦੇ 3947 ਦੇ ਕਰੀਬ PG&E ਦੇ ਜਿਹੜੇ ਕਸਟਮਰਸ ਆ ਗ੍ਰਾਸ ਵੈਲੀ ਦੇ ਵਿੱਚ ਉਹ ਬਿਨਾਂ ਬਿਜਲੀ ਤੋਂ ਰਹੇ ਹੈਗੇ ਆ। ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਬਿਜਲੀ ਆ ਉਹ ਰੀਇਨਸਟੇਟ ਵੀ ਕਰ ਦਿੱਤੀ ਗਈ ਸੀ। ਔਰੋਵਿਲ ਦੇ ਵਿੱਚ ਵੀ 1700 ਦੇ ਕਰੀਬ ਲੋਕਾਂ ਦੀ ਬਿਜਲੀ ਚਲ ਗਈ ਸੀ। ਸੋ ਇਹਦਾ ਅਸਰ ਜਿਹੜਾ ਆ ਸੈਕਰਾਮੈਂਟੋ ਏਰੀਏ ਦੇ ਵਿੱਚ ਕਾਫੀ ਜ਼ਿਆਦਾ ਪਿਆ ਹੈਗਾ। ਜੀ ਅਗਲੀ ਜਿਹੜੀ ਖਬਰ ਆ ਉਹ ਆਈਸ ਦੇ ਨਾਲ ਜੁੜੀ ਹੋਈ ਆ। ਆਈਸ ਇੱਕ ਆਪਰੇਸ਼ਨ ਦੇ ਦੌਰਾਨ ਆਈਸ ਦੀ ਗੋਲੀ ਦੇ ਕਰਕੇ 2 ਜਣੇ ਜਿਹੜੇ ਨੇ ਉਹ ਜ਼ਖਮੀ ਹੋ ਗਏ ਨੇ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਉਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਵਾਰਦਾਤ ਆ ਬੁੱਧਵਾਰ ਨੂੰ ਵਾਪਰੀ ਸੀ ਤੇ ਜਿਹੜੇ ਇੱਕ ਮਾਈਗ੍ਰੈਂਟ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹੜਾ ਇੱਕ ਵੈਨ ਚਲਾ ਰਿਹਾ ਸੀਗਾ ਤੇ ਇੱਕ ਜਿਹੜਾ ਇਮੀਗ੍ਰੇਸ਼ਨ ਆਫੀਸਰ ਆ ਉਹਦੇ ਵਿੱਚ ਇਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਨਤੀਜਾ ਇਹ ਨਿਕਲਿਆ ਕਿ ਇੱਕ ਜਿਹੜਾ ਹੋਰ ਪੈਸੇਂਜਰ ਆ ਉਹ ਇੰਜਰਡ ਹੋਇਆ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਦੱਸਣ ਦੇ ਮੁਤਾਬਕ DHS ਨੇ ਦੱਸਿਆ ਵੀ ਆਈਸ ਆਫੀਸਰ ਜਿਹੜੇ ਸੀਗੇ ਉਹਨਾਂ ਨੇ ਕੰਡਕਟ ਕੀਤਾ ਸੀਗਾ ਇੱਕ ਆਪਰੇਸ਼ਨ ਬਾਲਟੀਮੋਰ ਸਬਬ ਤੇ ਜਿਹੜਾ ਗਲੈਨ ਬਰਨੀ ਦੇ ਇਲਾਕਿਆਂ ਦੇ ਵਿੱਚ। ਜਦੋਂ ਕਹਿੰਦੇ ਉਹ ਇੱਕ ਵੈਨ ਕੋਲੇ ਪਹੁੰਚੇ ਤਾਂ ਉੱਥੋਂ ਜਿਹੜਾ ਡਰਾਈਵਰ ਸੀਗਾ ਜਿਹਦੀ ਕਿ ਬਾਅਦ ਦੇ ਵਿੱਚ ਆਇਡੈਂਟੀਫਾਈਡ ਕੀਤਾ ਗਿਆ ਟਿਆਗੋ ਅਲੈਗਜ਼ੈਂਡਰੇ ਸੂਸਾ ਮਾਰਟਿਨ, ਤੇ ਉਹ ਕਹਿੰਦਾ ਵੀ ਉਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਉਹ ਨਾਲ ਹੀ ਉਹਨੇ ਇਹ ਵੀ ਕਿਹਾ ਵੀ ਮੈਂ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਕੰਪਲਾਈ ਨਹੀਂ ਕਰਨਾ ਤੇ ਥ੍ਰੈਟ ਕੀਤਾ ਉਹਨੇ ਵੀ ਮੈਂ ਤੁਹਾਨੂੰ ਜਿਹੜਾ ਹਾਰਮ ਕਰ ਦੂੰਗਾ। ਤੇ ਉਸ ਤੋਂ ਬਾਅਦ ਕਹਿੰਦੇ ਵੀ ਜਿਹੜੇ ਫੈਡਰਲ ਆਫੀਸ਼ੀਅਲ ਸੀਗੇ ਉਹਨਾਂ ਨੇ ਵੈਪਨਸ ਆਪਣੇ ਕੱਢ ਲਏ ਤੇ ਡਰਾਈਵਰ ਉਹਨੇ ਫਿਰ ਵੀ ਵਾਰ-ਵਾਰ ਕਹਿਣ ਤੇ ਜਿਹੜਾ ਰਿਫਿਊਜ਼ ਕੀਤਾ ਹਰ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਪਲਾਈ ਕਰਨ ਨੂੰ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਫਿਰ ਉਸ ਤੋਂ ਬਾਅਦ ਜਿਹੜੀ ਅਧਿਕਾਰੀਆਂ ਨੇ ਗੋਲੀ ਚਲਾਈ ਤੇ ਵੈਨ ਜਿਹੜੀ ਆ ਉਹ ਆਈਸ ਦੇ ਆਫੀਸਰਸ ਦੇ ਵਿੱਚ ਵੀ ਮਾਰਨ ਦੀ ਉਹਨੇ ਕੋਸ਼ਿਸ਼ ਕੀਤੀ ਸੀਗੀ ਤੇ ਇਸ ਆਪਣੀ ਜਾਨ ਨੂੰ ਖਤਰਾ ਦੇਖਦਾ ਕਹਿੰਦੇ ਤੇ ਪਬਲਿਕ ਸੇਫਟੀ ਨੂੰ ਦੇਖਦਾ ਫਿਰ ਆਈਸ ਆਫੀਸਰਸ ਨੇ ਕਹਿੰਦੇ ਕਿ ਡਿਫੈਂਸਿਵਲੀ ਫਾਈਟ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਸੂਜ਼ਾ ਮਾਰਟਿਨ ਆ ਉਹ ਕਹਿੰਦੇ ਵੀ ਉਹਨੇ 2 ਬਿਲਡਿੰਗਾਂ ਦੇ ਵਿਚਾਲੇ ਆਪਣੀ ਜਿਹੜੀ ਕਾਰ ਆ ਫਸਾ ਦਿੱਤੀ ਤੇ ਉਹਦੇ ਨਾਲ ਹੀ ਇੱਕ ਹੋਰ ਜਿਹੜਾ ਪੈਸੇਂਜਰ ਸੀਗਾ ਉਹ ਵੀ ਇੰਜਰਡ ਹੋ ਗਿਆ। ਬਾਅਦ ਦੇ ਵਿੱਚ ਡਰਾਈਵਰ ਨੂੰ ਤੇ ਪੈਸੇਂਜਰ ਨੂੰ ਜਿਹੜਾ ਉਹ ਲੋਕਲ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਇਹ ਐਕਸਪੈਕਟ ਕੀਤਾ ਜਾ ਰਿਹਾ ਕਿ ਉਹਨਾਂ ਨੇ ਰਿਕਵਰੀ ਕੀਤੀ ਆ। ਆਈਸ ਆਫੀਸਰਸ ਨੇ ਕਿਹਾ ਕਿ ਸਾਨੂੰ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ, ਪਰ ਕਹਿੰਦੇ ਕਿ DHS ਨੇ ਇਹ ਗੱਲ ਦੱਸੀ ਹੈ ਕਿ ਡਰਾਈਵਰ ਤੇ ਪੈਸੇਂਜਰ ਜਿਹੜੇ ਨੇ ਉਹ
ਕੰਟਰੀ ਦੇ ਵਿੱਚ ਇਲੀਗਲੀ ਰਹਿ ਰਹੇ ਸੀ ਤੇ ਇਹ ਜਿਹੜਾ ਇਨਸੀਡੈਂਟ ਆ ਉਹ ਅੰਡਰ ਦੀ ਇਨਵੈਸਟੀਗੇਸ਼ਨ ਆ। ਸੋ ਆਪਾਂ ਨੂੰ ਪਤਾ ਹੀ ਹੈ ਵੀ ਆਈਸ ਦੀਆਂ ਰੇਡਾਂ ਦੇ ਵਿੱਚ ਬਹੁਤ ਸਾਰਾ ਕੁਛ ਅਜਿਹਾ ਵਾਪਰਿਆ ਜਿਹਦੇ ਵਿੱਚ ਲੋਕਾਂ ਨੇ ਬਾਅਦ ਦੇ ਵਿੱਚ ਉਸ ਆਪਰੇਸ਼ਨ ਨੂੰ ਕੰਡਕਟ ਕਰਨ ਤੇ ਵੀ ਥੋੜਾ ਜਿਹਾ ਜਿਹੜਾ ਉਹ ਇਤਰਾਜ਼ ਪ੍ਰਗਟਾਇਆ ਜਾਂ ਢੰਗ ਤਰੀਕੇ ਤੇ ਇਤਰਾਜ਼ ਪ੍ਰਗਟਾਇਆ ਤੇ ਇਹਦੇ ਨਾਲ ਮਹਿਕਮੇ ਦਾ ਕਹਿਣਾ ਹੈ ਕਿ ਜਦੋਂ ਲੋਕਾਂ ਦੇ ਕੋਲ ਅਸੀਂ ਅਪਰੋਚ ਕਰਦੇ ਹਾਂ, ਲੋਕਾਂ ਦੇ ਕੋਲੇ ਜਾਂਦੇ ਹਾਂ ਤਾਂ ਫਿਰ ਕਈ ਵਾਰੀ ਉਹ ਹਿੰਸਕ ਹੋ ਜਾਂਦੇ ਨੇ, ਵਾਇਲੈਂਟ ਹੋ ਜਾਂਦੇ ਨੇ। ਜੀ ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਹੈ, ਜਿੱਥੇ ਕਿ ਬਹੁਤ ਸਾਰੇ ਬਿਜ਼ਨਸ ਜਿਹੜੇ ਆ ਉਹ ਪਾਣੀ ਦੇ ਵਿੱਚ ਡੁੱਬੇ ਹੈਗੇ ਆ। ਜੀ ਕਹਿੰਦੇ ਵੀ ਅੱਜ ਸਵੇਰੇ ਮੈਸਿਵ ਫਲੱਡਿੰਗ ਹੋਈ ਹੈਗੀ ਆ ਈਸਟ ਸੈਂਟਰਲ ਫ੍ਰਿਜ਼ਨੋ ਦੇ ਵਿੱਚ। ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ ਐਸ਼ਲਨ ਤੇ ਵਿਲੋ ਰੋਡ ਦੇ ਉੱਤੇ ਹੈਗੇ ਆ। ਜਦੋਂ ਉਹ ਆਪਣੇ ਆਫਿਸ ਜਿਹੜੇ ਬਿਜ਼ਨੈਸਸ ਖੋਲਣ ਗਏ ਸਵੇਰੇ, ਤੇ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਨਾਈਟ ਮੇਅਰ ਸੀਗਾ। ਤੇ ਸ਼ਾਪ ਦੇ ਉੱਤੇ ਉਹਨੂੰ ਦੇਖਿਆ, ਕਹਿੰਦੇ ਵੀ ਪਾਣੀ 1-1 ਫੁੱਟ ਤੱਕ ਚੜਿਆ ਹੋਇਆ ਸੀਗਾ। ਇੱਕ ਦੀ ਬਾਰਬਰ ਸ਼ਾਪ ਸੀ, ਡਾਇਮੰਡ ਪ੍ਰੈਸ਼ਰ ਬਾਰਬਰ ਸਪਲਾਈ ਕਰਕੇ। ਤੇ ਕਹਿੰਦੇ ਸਾਡਾ $20,000 ਤੋਂ ਵੱਧ ਦਾ ਜਿਹੜਾ ਨੁਕਸਾਨ ਆ ਹੋ ਗਿਆ, ਕਿਉਂਕਿ ਫਲੋਰ ਵਗੈਰਾ ਵੀ ਜਿਹੜੀ ਆ ਉਹ ਸਾਰਾ ਕੁਝ ਡੈਮੇਜ ਹੋ ਗਈ ਹੈਗੀ ਆ। ਇਸ ਤੋਂ ਬਾਅਦ ਉਹਦੇ ਜਿਹੜੇ ਕੋਨ ਡੇਨੀਅਲ ਕੈਬਰੇਰਾ ਆ, ਉਹਨੇ ਇਹ ਕਿਹਾ ਵੀ ਜਿਹੜੀ ਸੀਲਿੰਗ ਆ ਉਹ ਵੀ ਸਾਡੀ ਜਿਹੜੀ ਖਰਾਬ ਹੋਈ ਆ, ਕਿਉਂਕਿ ਮੀਂਹ ਬਹੁਤ ਜ਼ਿਆਦਾ ਪਿਆ ਜਿਹਦੇ ਨਾਲ ਨੁਕਸਾਨ ਹੋਇਆ ਹੈਗਾ। ਕਲੀਨ ਅਪ ਕ੍ਰਿਊ ਜਿਹੜਾ ਆ ਉਹ ਕਲੀਨ ਅਪ ਕਰ ਰਿਹਾ ਸੀ ਕ੍ਰਿਸਮਸ ਡੇ ਦੇ ਉੱਤੇ। ਸੋ ਇਦਾਂ ਦਾ ਜਿਹੜਾ ਕੰਮ ਹੋਇਆ, ਸੋ ਕਹਿੰਦੇ ਵੀ ਬੜਾ ਅਨਫੋਰਚੂਨੇਟ ਹੋਇਆ। ਹਾਲਾਂਕਿ ਖੁਸ਼ੀ ਆਪਾਂ ਜਿਹੜੀਆਂ ਛੁੱਟੀਆਂ ਆ ਉਹ ਮਨਾ ਲਏ ਸੀ। ਕਹਿੰਦੇ ਆਪਾਂ ਸੋਚਿਆ ਨਹੀਂ ਸੀ ਵੀ ਅੱਜ ਸਾਨੂੰ ਇੰਨਾ ਜ਼ਿਆਦਾ ਕੰਮ ਜਿਹੜਾ ਆ ਕਲੀਨ ਅਪ ਤੇ ਕਰਨਾ ਪਊਗਾ। ਕਹਿੰਦੇ ਵੀ ਬਾਰਬਰ ਸ਼ਾਪਸ ਦੇ ਉੱਤੇ ਇਹਦਾ ਬਹੁਤ ਜ਼ਿਆਦਾ ਅਸਰ ਪਊਗਾ, ਕਿਉਂਕਿ ਸਪਲਾਈ ਕਰਦੇ ਸੀ ਬਹੁਤ ਸਾਰਾ ਸਮਾਨ ਉਹਨਾਂ ਨੂੰ। ਸੋ ਐਸ਼ਲਨ ਏਰੀਏ ਦੇ ਵਿੱਚ, ਐਸ਼ਲਨ ਤੇ ਬਿੱਲੋ, ਉੱਥੇ ਜਿਹੜੇ ਬਿਜ਼ਨੈਸਸ ਆ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈਗਾ। ਜੀ ਬਿਲਕੁਲ। ਤੇ ਆਪਣਾ ਖਬਰਾਂ ਦਾ ਸਮਾਂ ਤਕਰੀਬਨ ਸਮਾਪਤੀ ਵਾਲਾ, ਤੇ ਜਾਂਦੇ ਇੱਕ ਖਬਰ ਬੇਕਰਸਫੀਲਡ ਤੋਂ ਜ਼ਰੂਰ ਜਿਹੜੀ ਕਵਰ ਕਰ ਦਈਏ। ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ 14 ਜਾਣੇ ਉਹਨਾਂ ਨੇ ਜਿਹੜੇ ਅਰੈਸਟ ਕੀਤੇ ਆ ਤੇ ਉਹਨਾਂ ਤੋਂ 31,000 ਤੋਂ ਵੱਧ ਦੀਆਂ ਜਿਹੜੀਆਂ ਚੋਰੀ ਦੀਆਂ ਚੀਜ਼ਾਂ ਨੇ ਉਹ ਬਰਾਮਦ ਕੀਤੀਆਂ ਨੇ। ਇੱਕ ਰਿਟੇਲ ਥੈਫਟ ਸਪਰੈਸ਼ਨ ਜਿਹੜਾ ਆਪਰੇਸ਼ਨ ਆ ਉਹ ਚਲਾਇਆ ਗਿਆ ਸੀ ਵੈਲੀ ਪਲਾਜ਼ਾ ਮਾਲ ਦੇ ਲਾਗੇ ਤਾਗੇ ਦੇ ਇਲਾਕਿਆਂ ਦੇ ਵਿੱਚ। ਦੱਸਿਆ ਜਾ ਰਿਹਾ ਕਿ ਵੈਲੀ ਪਲਾਜ਼ਾ ਜਿਹੜਾ ਮਾਲ ਆ ਉਹਦੇ ਵਿੱਚੋਂ ਸਟੋਰ ਜਿਹੜੇ ਨੇਵੀ, ਓਲਡ ਨੇਵੀ ਆ, ਮੇਸੀ ਆ, ਜੇਸੀ ਪੈਨੀ ਆ, ਟਾਰਗੇਟ ਆ ਜਾਂ ਹੋਰ, ਉਹਨਾਂ ਦੇ ਵਿੱਚੋਂ ਲੰਘੇ ਦਿਨਾਂ ਦੇ ਵਿੱਚ ਕਾਫੀ ਜਿਹੜੀਆਂ ਚੋਰੀਆਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਗਿਆ ਸੀਗਾ। 14 ਜਿਹੜੇ ਲੋਕ ਨੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਅਰੈਸਟ ਕੀਤਾ ਗਿਆ ਤੇ ਫੈਲਨੀ ਜਿਹੜੀ ਆ ਚਾਰਜ ਅੰਡਰ ਪ੍ਰੋਪੋਜੀਸ਼ਨ 36 ਉਹਦੇ ਤਹਿਤ ਜਿਹੜੀਆਂ ਲਾਈਆਂ ਗਈਆਂ ਨੇ ਤੇ ਐਕਟਿਵ ਵਾਰੰਟ ਵੀ ਇਹਨਾਂ ਕੋਲ ਸੀਗੇ। ਤੇ ਦੱਸਿਆ ਜਾ ਰਿਹਾ ਕਿ ਅਥਾਰਟੀ ਜਿਹੜੀ ਉਹਨਾਂ ਨੇ 100 ਤੋਂ ਵੱਧ ਸਟੋਲਨ ਆਈਟਮਸ ਜਿਹੜੀਆਂ ਨੇ ਉਹ ਇਹਨਾਂ ਤੋਂ ਬਰਾਮਦ ਕਰਨ ਦਾ ਦਾਅਵਾ ਕੀਤਾ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਇਹ ਬੰਦਿਆਂ ਨੇ ਨਾ ਸਿਰਫ ਹੁਣ ਬਲਕਿ ਇਸ ਤੋਂ ਪਹਿਲਾਂ ਵੀ ਬੇਕਰਸਫੀਲਡ ਦੇ ਨਾਲ ਹੋਰ ਕਈ ਸ਼ਹਿਰਾਂ ਦੇ ਵਿੱਚ ਵੀ ਕਈ ਸਟੋਰਾਂ ਦੇ ਉੱਤੇ ਲੁੱਟ ਦੀਆਂ ਜਿਹੜੀਆਂ ਵਾਰਦਾਤਾਂ ਸੀ ਉਹਨਾਂ ਨੂੰ ਅੰਜਾਮ ਦਿੱਤਾ ਸੀ। ਜੀ ਸੋ ਅੱਜ ਛੁੱਟੀ ਸੀ ਸਟਾਕ ਮਾਰਕੀਟ ਦੀ, ਤਾਂ ਇੱਕ ਜ਼ਰੂਰ ਆਪਾਂ ਖਬਰ ਹੋਰ ਸਾਂਝੀ ਕਰ ਲੈਂਦੇ, ਪਰ ਤੁਸੀਂ ਕਰੰਸੀ ਜਿਹੜੀ ਆ ਫਿਰ ਉਹ ਦੱਸ ਦਿਓ। ਅੱਜ ਹਾਈਵੇ 101 ਦੇ ਉੱਤੇ ਸੈਨੋਜ਼ ਏਰੀਏ ਦੇ ਵਿੱਚ ਇੱਕ ਟੈਂਕਰ ਜਿਹੜਾ ਆ ਉਹ ਉਲਟ ਗਿਆ, ਜਿਹਦੇ ਨਾਲ ਸਾਊਥ ਬਾਉਂਡ 101 ਆ ਉਹ ਸਵੇਰੇ ਤੜਕੇ 5:30 ਵਜੇ ਦੇ ਕਰੀਬ ਬੰਦ ਕਰਨਾ ਪਿਆ। ਇਹ ਹੈਲਰ ਰੋਡ ਤੇ 101 ਇਹਦੇ ਲਾਗੇ। ਕੈਲਟਰਨ ਨੇ ਕਿਹਾ ਵੀ ਸਾਊਥ ਬਾਉਂਡ ਲੇਨਸ ਜਿਹੜੀਆਂ ਹਾਈਵੇ 101 ਤੇ ਸੀਆਂ ਉਹਨਾਂ ਨੂੰ ਬਲੌਕ ਕਰਨਾ ਪਿਆ ਤੇ ਹੈਜ਼ਮੇਟ ਕ੍ਰਿਊ ਨੂੰ ਬੁਲਾਉਣਾ ਪਿਆ, ਕਿਉਂਕਿ ਇਹ ਟੈਂਕਰ ਸੀਗਾ 600 ਟਨ ਗੈਸ ਜਿਹੜੀ ਸੀ ਉਹ ਸਪਿਲ ਹੋ ਗਈ। ਏਜੰਸੀ ਐਸਟੀਮੇਟ ਕਰ ਰਹੀ ਆ ਵੀ ਅੱਜ ਸ਼ਾਮ ਨੂੰ ਉਹ ਖੁੱਲਣਾ ਸੀ, ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ। ਸੋ ਇਹਦਾ ਜਿਹੜਾ ਟ੍ਰੈਫਿਕ ਦੇ ਉੱਤੇ ਤੁਸੀਂ ਦੇਖ ਲਓ ਵੀ ਕਿੰਨਾ ਕੁ ਵੱਡਾ ਜਿਹੜਾ ਅਸਰ ਪਿਆ ਹੋਊਗਾ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਕਿਹਾ ਵੀ ਜਿਹੜਾ ਬਿਗ ਰਿਗ ਆ ਉਹ ਇੱਕ ਪਿਕਅਪ ਦੇ ਨਾਲ ਟਕਰਾ ਗਿਆ ਤੇ ਫਲੱਡਿੰਗ ਉਸ ਏਰੀਏ ਦੇ ਵਿੱਚ ਸੀਗੀ। ਤੇ ਸਮਾਲਰ ਟਰੱਕ ਦਾ ਜਿਹੜਾ ਡਰਾਈਵਰ ਸੀ ਉਹ ਕਿਸੇ ਤਰ੍ਹਾਂ ਉਹਦੇ ਸੱਟ ਨਹੀਂ ਲੱਗੀ ਹੈਗੀ, ਬਚ ਗਿਆ। ਤੇ ਜਿਹੜਾ ਟੈਂਕਰ ਦਾ ਡਰਾਈਵਰ ਸੀਗਾ ਉਸ ਨੂੰ ਹਸਪਤਾਲ ਲਿਜਾਇਆ ਗਿਆ, ਉਹ ਟੈਂਕਰ ਜਿਹੜਾ ਉਹ ਉਲਟ ਗਿਆ ਸੀ। ਬਾਕੀ ਦੇ ਜਿਹੜੇ ਪੋਰਸ਼ਨ ਆ ਮੇਜਰ ਰੋਡਸ ਸੈਨੋਜ਼ੇ ਦੇ ਵਿੱਚ, ਜਿੱਦਾਂ ਕਿ ਹਾਈਵੇ 87 ਆ, ਹਾਈਵੇ 85 ਆ, ਉਹ ਵੀ ਕਈ ਜਗ੍ਹਾ ਦੇ ਉੱਤੇ ਕਲੋਜ਼ ਸੀਗੇ ਫਲੱਡਿੰਗ ਕਰਕੇ। ਸੋ ਡਰਾਈਵਰਸ ਨੂੰ ਹਜੇ ਵੀ ਬੇਨਤੀ ਕਰ ਰਹੇ ਆ ਵੀ ਰੋਡ ਸਾਈਡ ਦੇ ਉੱਤੇ ਜਿੱਥੇ ਵੈਟ ਹੈਗੀ ਆ ਬੜੇ ਧਿਆਨ ਦੇ ਨਾਲ ਚੱਲੋ, ਇੰਸਟਰਕਸ਼ਨਸ ਨੂੰ ਫੋਲੋ ਕਰੋ। ਜੇ ਤੁਹਾਨੂੰ ਜ਼ਰੂਰਤ ਆ ਤਦ ਹੀ ਬਾਹਰ ਜਾਓ, ਨਹੀਂ ਤਾਂ ਨਾ ਜਾਓ, ਕਿਉਂਕਿ ਕਾਫੀ ਜ਼ਿਆਦਾ ਜਿਹੜਾ ਜਿਹੜੇ ਸੜਕਾਂ ਆ ਜਾਂ ਹਾਈਵੇਜ਼ ਆ ਉਹਨਾਂ ਦੇ ਉੱਤੇ ਪਾਣੀ ਭਰਿਆ ਹੋਇਆ ਹੈ। ਜੀ ਇਸੇ ਤਰ੍ਹਾਂ ਜੇਕਰ ਜਾਂਦੇ ਆਪਾਂ ਕਰੰਸੀ ਰੇਟ ਦੀ ਗੱਲ ਕਰੀਏ ਤਾਂ ਅੱਜ $1 ਦੀ ਕੀਮਤ ਕੈਨੇਡਾ ਦੇ
$1 ਤੇ 37 ਸੈਂਟ ਦੇ ਬਰਾਬਰ, ਇੰਡੀਆ ਦੇ ₹90 ਤੇ 11 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ $280 ਤੇ 16 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਸੋ ਬਿਲਕੁਲ ਸਰੋਤਿਆਂ ਨੂੰ ਜਾਂਦੇ ਜਾਂਦੇ ਇੱਕ ਵਾਰੀ ਫੇਰ ਰਿਮਾਈਂਡ ਕਰਦੇ ਜਾਈਏ ਵੀ ਕਿਉਂਕਿ ਸ਼ਹਾਦਤਾਂ ਦਾ ਹਫ਼ਤਾ ਚੱਲ ਰਿਹਾ ਆ ਹਾਂਜੀ। ਤੇ ਬਹੁਤ ਸਾਰੇ ਸਾਡੇ ਜਿਹੜੇ ਪ੍ਰੋਗਰਾਮ ਆ ਉਹ ਸ਼ਹਾਦਤਾਂ ਨੂੰ ਹੀ ਸਮਰਪਿਤ ਹੈਗੇ ਆ। ਅੱਜ ਜਿਹੜਾ ਬੁਝਾਰਤਾਂ ਵਾਲਾ ਪ੍ਰੋਗਰਾਮ ਆ ਸ਼ਾਮ ਨੂੰ ਹੁੰਦਾ, ਰਾਤ ਨੂੰ ਹੁੰਦਾ 9 ਵਜੇ, ਉਹ ਨਹੀਂ ਹੋਊਗਾ ਤੇ ਬਾਕੀ ਜਿਹੜੇ ਪ੍ਰੋਗਰਾਮ ਆ ਉਹ ਇਸੇ ਤਰ੍ਹਾਂ ਹੀ ਚੱਲਣਗੇ। ਸੋ ਵੱਧ ਤੋਂ ਵੱਧ ਆਪਣੇ ਜਿਹੜੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਨੂੰ ਜਿਹੜੇ ਪੰਜਾਬ 'ਚ ਆ ਉਹਨਾਂ ਨੂੰ ਇਹ ਦੱਸਿਆ ਕਰੋ ਵੀ ਪੰਜਾਬੀ ਟੀਵੀ USA ਇਹ ਤੁਸੀਂ ਜਿਹੜਾ YouTube ਚੈਨਲ ਤੇ ਦੇਖ ਸਕਦੇ ਹੋ ਤੇ ਜਿਹੜੇ ਬਾਕੀ ਸਾਰੇ ਪੂਰੀ ਦੁਨੀਆ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਨੂੰ Facebook ਤੇ YouTube ਤੇ Instagram ਬਾਕੀ ਜਿੰਨੇ ਵੀ ਸੋਸ਼ਲ ਮੀਡੀਆ ਦੇ ਹੈਗੇ ਆ ਜੋ ਵੀ ਪਲੇਟਫਾਰਮਸ ਆ, ਇਸ ਤੋਂ ਬਿਨਾਂ ਸਾਡੇ 15 ਜਿਹੜੇ AM ਤੇ FM ਸਟੇਸ਼ਨਸ LA ਦੀਆਂ ਪਹਾੜੀਆਂ ਤੋਂ ਲੈ ਕੇ ਰੈਡਿੰਗ ਦੀਆਂ ਪਹਾੜੀਆਂ ਤਾਈਂ ਤੁਸੀਂ ਸੁਣ ਸਕਦੇ ਹੋ। ਬੇ ਏਰੀਏ ਦਾ ਸਭ ਤੋਂ ਵੱਡਾ ਸਟੇਸ਼ਨ ਆ 1170 AM। ਜਦੋਂ ਤੁਸੀਂ ਫ੍ਰਿਜ਼ਨੋ ਵੱਲੋਂ, ਮੋਡੈਸਟੋ, ਸਟਾਕਟਨ, ਸੈਕਰਾਮੈਂਟੋ, ਜੁਬਾ ਸਿਟੀ ਵੱਲੋਂ ਬੇ ਏਰੀਏ ਨੂੰ ਆਉਂਦੇ ਆ, ਸੋ ਕਾਰਾਂ ਦੇ ਵਿੱਚ 1170 AM ਲਾ ਲਿਆ ਕਰੋ ਤੇ ਨਾਲ ਦੀ ਨਾਲ ਜਿਹੜੇ ਤੁਹਾਡੇ ਵੱਧ ਤੋਂ ਵੱਧ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਦੱਸਿਆ ਕਰੋ ਕਿ ਪ੍ਰੋਗਰਾਮ ਸੁਣੋ ਕਿਉਂਕਿ ਬਹੁਤ ਹੀ ਮਿਆਰੀ ਪ੍ਰੋਗਰਾਮ ਆਪਾਂ ਲੈ ਕੇ ਆਨੇ ਆ। ਨਜ਼ਰੀਆ ਪ੍ਰੋਗਰਾਮ ਤੁਸੀਂ ਸੁਣਿਆ ਹੋਣਾ, ਅੱਜ ਬਹੁਤ ਸਾਰੀਆਂ ਸਾਨੂੰ ਕਾਲਸ ਵੀ ਆਈਆਂ, ਈਮੇਲਸ ਵੀ ਆਈਆਂ ਕਿ ਬਹੁਤ ਹੀ ਵਧੀਆ ਪ੍ਰੋਗਰਾਮ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਤਾ ਗਿਆ ਹੈਗਾ ਤਾਂ ਕਿ ਜਿਹੜੇ ਤੁਸੀਂ ਇਹ ਪ੍ਰੋਗਰਾਮ ਸੁਣ ਸਕੋ। ਜੇ ਸੱਚਮੁੱਚ ਹੀ ਤੁਸੀਂ ਪੰਜਾਬੀ ਰੇਡੀਓ USA ਨੂੰ ਪਿਆਰ ਕਰਦੇ ਆ ਤੇ ਇੰਨਾ ਜ਼ਰੂਰ ਆ ਵੀ ਘੱਟੋ ਘੱਟ ਆਪਣੇ 10 ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਜ਼ਰੂਰ ਦੱਸੋ ਕਿ ਪੰਜਾਬੀ ਰੇਡੀਓ USA ਨੂੰ ਸੁਣਨ ਕਿਉਂਕਿ ਕੋਈ ਨਾ ਕੋਈ ਜਿਹੜੀ ਕੰਮ ਦੀ ਗੱਲ ਆ ਉਹ ਤੁਹਾਡੇ ਤੁਸੀਂ ਸੁਣੋਗੇ ਕਿਉਂਕਿ ਆਪਾਂ ਨੂੰ ਇਹੀ ਆ ਵੀ ਆਪਣੀ ਕਮਿਊਨਿਟੀ ਨੂੰ ਵੱਧ ਤੋਂ ਵੱਧ ਜਿਹੜਾ ਆ ਉਹ ਦੱਸਿਆ ਜਾਵੇ ਕੀ ਕੁਝ ਅਮਰੀਕਾ 'ਚ ਵਾਪਰ ਰਿਹਾ, ਕੀ ਕੁਝ ਦੁਨੀਆ 'ਚ ਵਾਪਰ ਰਿਹਾ ਹੈਗਾ ਤੇ ਨਾਲ ਦੀ ਨਾਲ ਬਾਕੀ ਜਿਹੜੇ ਧਾਰਮਿਕ ਪ੍ਰੋਗਰਾਮ ਆ ਉਹ ਵੀ ਇਸੇ ਤਰ੍ਹਾਂ ਚੱਲਦੇ ਹੈਗੇ ਜੀ। ਬਿਲਕੁਲ। ਸੋ ਆਪਾਂ ਇੱਥੇ ਹੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੇ ਤੁਸੀਂ ਅੱਗੇ ਸਰਵਣ ਕਰੋਗੇ ਸ਼ਾਮ ਦੇ ਦੀਵਾਨ। ਸਾਨੂੰ ਦੋਵਾਂ ਨੂੰ ਇੱਥੇ ਦਿਓ ਇਜਾਜ਼ਤ ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।